अस्सलाम वालेकुम, सत श्री अकाल, प्रणाम जी। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਤਹਿਸੀਲ ਬਲਵਾਲ, ਜ਼ਿਲ੍ਹਾ ਸਰਗੋਦਾ, ਉਹਦਾ ਮੁਹੱਲਾ ਹਾਦੀਪੁਰਾ, ਜਿੱਥੇ ਮਾਨਸਾ ਦੇ ਵਿੱਚੋਂ ਆਈ ਹੋਈ ਸਾਡੀ ਅੰਮਾ ਜੀ। ਇਹਨਾਂ ਨਾਲ ਅਸੀਂ ਗੱਲਬਾਤ ਕਰਨੀ ਆ। ਇਹ ਸਾਡੇ ਦੋਸਤ ਜਮੀਲ ਜੱਟ ਸਾਹਿਬ, ਉਹਨਾਂ ਦੀ ਫੁੱਫੀ ਆ ਜੀ, ਤੇ ਆਪਣੇ ਰਜ਼ਾਕ ਬੁੱਟਰ ਸਾਹਿਬ, ਉਹਨਾਂ ਦੀ ਵਾਲਦਾ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਜਦੋਂ ਇਹ ਉੱਥੋਂ ਆਏ ਸੀ ਇਹਨਾਂ ਦੀ ਉਮਰ ਕਿੰਨੀ ਸੀ ਔਰ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਬਾਤਾਂ ਯਾਦ, ਉਹ ਸਾਰੀਆਂ ਪੁੱਛਦੇ। अस्सलाम वालेकुम जी। वालेकुम सलाम रहमत खुदा दी। अम्मा जी की हाल आ? अल्लाह दा शुक्र है, शुक्र है लाख लाख बारी। अच्छा मेरी उम्र बथेरी होगी अच्छा ते फिर भी मैं इन्ने जोगी हैगी, हाँ तुरी फिरदी हाँ मैं। माशाल्लाह जी। हाँ जी, ते मैं 1 साल दी सी पूरी ਜਦੋਂ ਪਾਕਿਸਤਾਨ ਬਣਿਆ। ਉਦੋਂ ਤਾਂ ਮਾਤਾ ਦੀ ਮਾਂ ਮਰੀ ਸੀ। ਆਹੋ ਫਿਰ ਤੂੰ ਤਾਂ ਆਪਦੀ ਉਮਰ ਦੱਸੀ ਜਾਣੀ ਹੈ, ਤੂੰ ਆਪਦੀ ਉਮਰ ਬੇ ਦੱਸ ਨਾ। ਮੈਂ ਆਪਦੀ ਨਹੀਂ ਦੱਸਦੀ ਵੀ ਮੇਰੀ ਮਾਂ ਮਰੀ ਹੈ ਜਦੋਂ, ਹਾਂ अच्छा ਉਦੋਂ अच्छा ਮੈਂ ਤਾਂ ਥੀ 12 13 16 ਸਾਲ ਦੀ ਸੀ। ਹਾਂ ਹਾਂ 12 13 14 ਸਾਲ ਦੀ ਸੀ, अच्छा ਹਾਲੇ ਜ਼ਿਆਦੇ ਨਹੀਂ ਸੀ। अच्छा जी। ਹਾਲੇ ਮੈਨੂੰ ਹੋਸ਼ ਕੋਈ ਨਹੀਂ ਤੀ ਇੰਨੀ। हाँ हाँ ਤੇ नहीं 12-14 ਸਾਲਾਂ ਵਾਲਿਆਂ ਨੂੰ ਤਾਂ ਬਾਵਾ ਹੀ ਪਤਾ ਹੁੰਦਾ। ਦੱਸਦੀ ਯਾਰ ਫਿਰ। ਪਤਾ ਤਾਂ ਹੁੰਦਾ ਸਾਰਾ, ਮਾਨਾ ਦਾਰੀ ਮਹਿੰਗਾ अच्छा ਮਾਨਾ हाँ ਬੁੱਧੂ हाँ ਹੈ। ਉਹਦਾ ਮੁੰਡਾ ਬੁੱਧੂ ਸੂਰਤੀਏ ਵਿਆਹਿਆ ਸੀ, ਫਤਿਹ 2 ਮੁੰਡੇ 2 ਕੁੜੀਆਂ। हाँ हाँ ਹਾਂ ਫੱਤਾ ਗੌਂਸ ਆਪਣੇ ਪਿੰਡ ਦਾ ਨਾਂ ਕੀ ਸੀ ਉੱਥੇ? ਪਿੰਡ ਅਸੀਂ ਤਾਂ ਹਾਦੀਪੁਰੇ ਚ ਗਲੀ ਨੰਬਰ 4 ਉੱਥੇ ਚ ਉੱਥੇ ਮਾਂ ਉੱਥੇ ਪਿਛਲਾ ਪਿੰਡ। ਮੀਆਂ ਪਿੰਡ। ਅੱਛਾ ਮੀਆਂ ਪਿੰਡ। ਹਾਂ ਆਣ ਗਵਾਂਡ ਦੇ ਪਿੰਡਾਂ ਦਾ ਵੀ ਨਾਂ ਦੱਸਿਓ, ਯਾਦ ਆ ਤਾਂ। ਹਾਂ ਜੌੜਕੀਆਂ, ਅੱਛਾ ਝੀਰਾੜੀ, ਹਾਂ ਹਾਂ ਫਿਰ ਉਹ ਪੀਰ ਹੈ ਜਿਹੜੀ ਮਾਨਸਾ ਤਾਂ ਮੰਡੀ ਲੱਗਦੀ ਸੀਗੀ, ਅੱਛਾ ਜੀ। ਡੰਗਰ ਵੇਚਦੇ ਵੀ ਸੀ ਲੈਂਦੇ ਵੀ ਸੀ। ਉਹ ਮਾਨਸਾ ਮੰਡੀ ਜੀ ਤੇ ਉਹ ਫਿਰ ਮੇਰੀ ਜਦੋਂ ਮਾਂ ਮਰੀ ਹੈ ਮੈਂ ਆਪ ਹੀ ਸਹੁਰੇ, ਉਦੋਂ ਵੱਖਰੇ ਵੱਖਰੇ ਨਹੀਂ ਹੋਏ ਸੀ। ਪੰਜਾਬ ਉਦੋਂ ਵੱਡਿਆ ਨਹੀਂ ਸੀ ਗਿਆ। ਹਾਂ ਵੰਡਿਆ ਨਹੀਂ ਸੀ ਗਿਆ। 1 ਸਾਲ ਪਹਿਲਾਂ ਮਾਂ ਫੌਤ ਹੋ ਗਈ। ਮੇਰੀ ਮਾਂ ਫੌਤ ਹੋ ਗਈ। ਅੱਛਾ ਜੀ। ਹਾਂ ਤੇ ਮੇਰਾ ਬਾਪ ਉਰੇ ਆ ਕੇ, ਮੇਰੇ ਹੱਥਾਂ 'ਚ ਮੇਰਾ ਪਿਓ ਮਰਿਆ, ਮੇਰੇ ਹੱਥਾਂ 'ਚ ਮੇਰੀ ਮਾਂ ਮਰੀ ਹੈ। ਬਾਪ ਦਾ ਨਾਂ ਕੀ ਸੀਗਾ ਜੀ? ਮੇਰੇ ਬਾਪ ਦਾ ਨਾਂ ਫਤਿਹ ਮੁਹੰਮਦ। ਫਤਿਹ ਮੁਹੰਮਦ। ਅੱਛਾ ਹਾਂ ਜੱਟ ਬਰਾਦਰੀ ਆਪਣੀ ਹੈ ਨਾ? ਹਾਂ ਬੁੱਟਰ ਜਿਹੜੀ ਆਪਣੀ ਆ ਗੋਤ ਆ। ਅੱਛਾ ਉਹ ਝੁਰੜ। ਹਾਂ ਅੱਛਾ ਤੇ ਠੀਕ ਹੈ। ਝੋਡ ਜਾਤ ਸੀ। ਤੁਹਾਡੇ ਮਾਪਿਆਂ ਦੀ ਜਿਹੜੀ ਗੋਤ ਉਹ ਝੁਰੜ ਸੀਗੀ। ਹਾਂ ਹਾਂ ਮਾਪਿਆਂ ਦੀ। ਚਾਚੇ ਤਾਏ ਕਿੰਨੇ ਸੀ ਆਪਣੇ ਉੱਥੇ? 7। ਮਾਸ਼ਾਅੱਲਾ। ਹਾਂ ਕੀ ਨਾਂ ਸੀਗੇ? ਸੀਲਾ ਹਾਂ ਬੁੱਧੂ, ਸੀਲੇ ਦਾ ਬੁੱਧੂ ਸੀ ਇੱਕ। ਅੱਛਾ ਉਹ ਸੂਰਤੀਏ ਵਿਆਹ ਹੋਇਆ ਸੀ ਜਿਵੇਂ ਇੱਥੋਂ ਬਾਈ ਚੱਕ। ਚੱਲ ਮਾਂ ਤੂੰ ਦੂਜਾ ਦੱਸ ਚਾਚਾ ਬਾਬੇ ਦਾ ਦੱਸ ਚਾਚਾ। ਹਾਂ ਮਾਨਾ ਦਾਰੀ ਹਾਂ ਮਹਿੰਗਾ ਹਾਂ ਗੌਂਸ ਗੌਸ ਸੀਲਾ। ਅੱਛਾ ਇਹ 7 ਸੀ। ਫਤਿਹ ਮੁਹੰਮਦ ਤੇ ਬੱਗਾ ਮਾਂ ਭੁੱਲ ਜਾਣੀ। ਬੱਗਾ ਤਾਂ ਮੇਰਾ ਵੱਡਾ ਤਾਇਆ ਸੀ, ਹਾਂ ਮੇਰੇ ਪਿਓ ਤੋਂ ਵੱਡਾ ਸੀ। ਅੱਛਾ ਅੱਛਾ ਉਹ ਤਾਂ ਹੁਣ ਮੁੱਕੇ। ਅੱਛਾ ਅੱਛਾ ਮਾਂ ਜੀ ਮੈਨੂੰ ਇਹ ਦੱਸੋ ਵੀ ਆਪਣੇ ਪਿੰਡ ਦੇ ਵਿੱਚ ਸਾਰੇ ਮੁਸਲਮਾਨ ਹੀ ਰਹਿੰਦੇ ਸੀਗੇ? ਨਾ ਹਾਂ ਇੱਕੋ ਹੀ ਘਰ ਸੀ ਇਹਨਾਂ ਦਾ। ਇੱਕੋ ਘਰ ਤਾਂ ਕਿਉਂ ਸੀ, 7 ਘਰ ਸੀ ਅੱਛਾ ਸਾਡੇ। ਯਾਦ ਆ ਫਿਰ ਮਾਂ ਨੂੰ ਗਹਿਰੀ, ਸਾਰਾ। ਉਹ ਗਹਿਰੀ 'ਚ ਸਾਡੀ ਜ਼ਮੀਨ ਬਹੁਤੀ ਸੀ ਹਾਂ ਤੇ ਤੱਲਾ ਸੀਗਾ ਜਿਹੜਾ ਜਿੱਥੇ ਅਸੀਂ ਰਹਿੰਦੇ ਸੀਗੇ, ਹਾਂ ਹਾਂ ਉਹ ਥੋੜੀ ਸੀ ਜ਼ਮੀਨ। ਅੱਛਾ ਜੀ। ਹਾਂ ਉਹ ਗਹਿਰੀ ਦੀ ਤਾਂ ਸਾਰੀ ਵੰਡੀ ਗਈ, ਕਹਿੰਦੇ ਸਾਰੀ ਉਹ ਆ ਗਈ, ਇੱਧਰ ਆ ਤੂੰ ਗਈ। ਦੱਸ ਵੀ ਤੁਹਾਡਾ ਘਰ ਕਿਵੇਂ ਸੀ, ਉੱਥੇ ਕੀ ਕੀ ਚੀਜ਼ਾਂ ਸੀ, ਇਹ ਦੱਸ ਤੂੰ। ਹਾਂਜੀ ਇਹ ਦੱਸੋ। ਤੁਹਾਡੀਆਂ ਸਹੇਲੀਆਂ ਕੋਈ ਸਹੇਲੀਆਂ ਦੇ ਨਾਂ ਦੱਸੋ ਆਪਣੀਆਂ। ਸਹੇਲੀਆਂ ਤਾਂ ਮੁਖਤਿਆਰੋ ਤੇ ਸੀਤੋ। ਉਧਰ ਦੱਸ ਹੈਂ? ਅੱਛਾ ਹਾਂ ਸੀਤੋ ਤੇ ਮੁਖਤਿਆਰੋ ਵੀਰ ਸਿੰਘਾਂ ਧੀਆਂ ਦੀਆਂ, ਅੱਛਾ ਹਿੰਦੂਆਂ ਦੀਆਂ। ਹਿੰਦੂਆਂ ਦੀਆਂ। ਹਾਂ ਗੁਆਂਢਣਾ ਸਾਡਾ ਵਿਹੜਾ ਸੀ ਤੇ ਉਹਨਾਂ ਦੇ ਕੋਠੇ ਦੀ ਛੱਤ ਸੀ। ਅਸੀਂ ਇੱਕੋ ਜੀਆਂ ਦੀਆਂ ਗੱਲਾਂ ਗੁੱਲਾਂ ਕਰਦੀਆਂ ਰਹਿੰਦੀਆਂ, ਬੈਠੀਆਂ ਰਹਿੰਦੀਆਂ। ਖੇਡਣ ਨਾਲ ਰਲ ਮਿਲ ਕੇ ਬੀਟੇ ਖੇਡਣੇ। ਹਾਂ ਹਾਂ ਅੱਛਾ ਖੇਡਦੀਆਂ ਰਹਿੰਦੀਆਂ। ਤੇ
ਜਿਹੜਾ ਸੀਲਾ ਸੀ ਉਹ ਇੱਕ ਸੀਗਾ ਬੁੱਧੂ ਦਾ। ਹਾਂ ਲੰਬੜਦਾਰ ਕੌਣ ਸੀਗਾ ਆਪਣਾ? ਲੰਬਰਦਾਰ ਉਹ ਜਿਹੜਾ ਕਤਲ ਹੋ ਗਿਆ ਸੀ ਮਾਂ, ਉਹਦਾ ਨਾਮ ਦੱਸ। ਕੁੰਡਾ। ਹਾਂ ਓਏ ਹੋਏ ਕੁੰਡਾ ਲੰਬਰਦਾਰ ਦੀ ਉਹਦੀ ਭੈਣ ਵਿਆਹੀ ਹੋਈ ਸੀ ਜਿੱਥੇ ਮੈਂ ਸੀ। ਹਾਂ ਉਹ ਕੁੰਡਾ ਲੰਬਰਦਾਰ ਫਿਰ ਹਾਂ ਤੇ ਉਹ ਮਾਰਿਆ ਗਿਆ ਸੀ। ਸਾਡੇ ਨਾਲ ਜੀ ਆਪਣਾ ਅੰਮਾ ਜੀ ਹੁਣਾਂ ਦੇ ਬੇਟਾ ਜੀ ਵੀ ਬੈਠੇ ਆ, ਕਿਉਂਕਿ ਹੁਣ ਸਿਆਣੇ ਹੋ ਗਏ, 90 ਸਾਲ ਦੇ ਉੱਪਰ ਥੱਲੇ ਉਮਰ ਆ। 95 ਸਾਲ ਦੱਸਦੇ ਆ ਜੀ ਉਮਰ ਹੋ ਗਈ ਆ, ਤੇ ਬੜਾ ਯਾਦਾਸ਼ਤ ਦਾ ਫਰਕ ਪੈ ਜਾਂਦਾ ਹੁੰਦਾ। ਸ਼ੀਰਾਲੀ ਜੌੜਕੀਆਂ ਹਾਂਜੀ ਰੋੜੀ ਹਾਂ ਢੰਡਾਲਾ ਜੀ ਇਹ ਪਿੰਡ ਸੀ ਸਾਡੇ ਨੇੜੇ ਨੇੜੇ। ਠੀਕ। ਹਾਂ ਤੇ ਬਾਕੀ ਗੱਲਾਂ ਬਾਤਾਂ ਅਸੀਂ ਭਾਈ ਹੁਣਾਂ ਨੂੰ ਵੀ ਬਹੁਤ ਸਾਰੀਆਂ ਦਾ ਪਤਾ ਹੈ, ਇਹਨਾਂ ਕੋਲ ਵੀ ਪੁੱਛਦੇ ਆ। ਦੱਸੋ ਜੀ ਤੁਸੀਂ ਬਾਕੀ ਗੱਲਾਂ ਬਾਤਾਂ ਜਿਹੜੀਆਂ ਤੁਹਾਨੂੰ ਬਜ਼ੁਰਗਾਂ ਨੇ ਦੱਸੀਆਂ। ਇਹਨਾਂ ਨੇ ਦੱਸਿਆ ਹੋਇਆ। ਹਾਂਜੀ ਹਾਂਜੀ ਉਹ ਦੱਸੋ। ਅੰਮਾ ਦੀ ਉਮਰ ਦੇ ਨਾਲ ਤਕਰੀਬਨ 95 ਸਾਲ ਹੈ ਤੇ ਮੇਰੇ ਜੰਮਣ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਮੈਂ ਆਪਣੀ ਮਾਂ ਕੋਲੋਂ ਗੱਲਾਂ ਸੁਣੀਆਂ ਮੈਂ ਤੁਹਾਨੂੰ ਮੋਟੀ ਮੋਟੀ ਦੱਸ ਦਿੰਦਾ ਵੀ ਮੇਰੀ ਮਾਂ ਉਹਨਾਂ ਦੇ ਚਾਚੇ ਤਾਏ ਸੀ 7 ਦੇ ਨਾਂ ਤਾਂ ਤੁਸੀਂ ਸੁਣੇ ਲਏ ਨੇ। ਗੌਸ, ਸੀਲਾ, ਮਹਿੰਗਾ, ਦਾਰੀ, ਫਤਿਹ ਮੁਹੰਮਦ, ਬੱਗਾ, ਇਹ ਸਾਡੀ ਮਾਂ ਦੇ ਚਾਚੇ ਤਾਏ ਸੀ ਜੀ। ਅੱਗੋਂ ਉਹਨਾਂ ਦੀਆਂ 5 6 ਧੀਆਂ ਤੇ 8 4 6 ਮਤਲਬ ਬੱਚੇ ਅੱਗੋਂ ਮਰਦ ਜਾਣੀ ਕਿ ਬੱਚੇ ਉਹਨਾਂ ਦੇ ਮੁੰਡੇ। ਇਹ ਜਨਾਬ ਪਿੰਡ ਸੀ। ਅਸਲ ਦਾਸਤਾਨ ਇਹਨਾਂ ਦੀ ਇਹ ਹੈ ਕਿ ਜਨਾਬ ਇਹਨਾਂ ਦੇ ਦਾਦੇ ਦਾ ਪਿਓ ਜਾਂ ਦਾਦਾ ਉਹ ਕੱਲਾ ਮੁਸਲਮਾਨ ਹੋਇਆ। ਅਸਲ ਇਹਨਾਂ ਦਾ ਪਿੰਡ ਹੈਗਾ ਝੋਰੜਾਂ ਵਾਲੀ। ਉਹ ਜਦੋਂ ਜਨਾਬ ਸ਼ਾਦੀ ਕਰਕੇ ਮੁਸਲਮਾਨਾਂ ਦੀ ਕੁੜੀ ਨਾਲ ਪਿੰਡ ਗਿਆ ਤੇ ਉਹ ਭਰਾਵਾਂ ਨੇ ਕੱਢੀਆਂ ਕੁਰਬਾਨਾਂ ਤੇ ਜਨਾਬ ਜਿਹਨਾਂ ਤਲਵਾਰਾਂ ਵੀ ਇਹ ਤੂੰ ਕੀ ਕਰਿਆ ਆ। ਇਹਨੂੰ ਅਖੀਰ ਫੈਸਲਾ ਇਹ ਹੋਇਆ ਬਈ ਇਹ ਮੁਸਲਮਾਨ ਹੋ ਗਿਆ ਆਪ ਵੀ ਤੇ ਇਹਨੇ ਕੁੜੀ ਵੀ ਕਰਨੀ ਮੁਸਲਮਾਨ। ਇਹਨੂੰ ਕੱਢ ਕੇ ਸਿੱਟੋ ਟਿੱਬਿਆਂ ਤੇ। ਉਹਨਾਂ ਨੇ ਜਨਾਬ ਇਹਨਾਂ ਦੇ ਪਰਦਾਦੇ ਨੂੰ ਜਨਾਬ ਚੱਕ ਕੇ ਜਨਾਬ ਉਹ ਜ਼ਮੀਨ ਦੇਤੀ 80-90 ਕਿੱਲਾ ਔਰ ਟਿੱਬੇ ਤੇ ਉਹ ਬਿਲਕੁਲ ਬਾਈਕਾਟ ਕਰ ਦਿੱਤਾ। ਤੇ ਹੋਇਆ ਕਿ ਉਹਨਾਂ ਦੋਵਾਂ ਜੀਆਂ ਨੇ ਉੱਥੇ ਜਾ ਕੇ ਪਾਲੀ ਕੁੱਲੀ ਤਾਂ ਦੂਰੋਂ ਲੰਘਣ ਵਾਲੇ ਬੰਦੇ ਰਾਹ ਗਲੀ ਵਾਲੇ ਜਨਾ ਕਹਿਣ ਲੱਗੇ ਯਾਰ ਉੱਥੇ ਉਹ ਜਾਨਵਰ ਬੋਲਦੇ ਨੇ, ਕੁੱਲੀ ਵੀ ਹੈਗੀ, ਕਮਾਈ ਵੀ ਬੈਠੀ ਹੁੰਦੀ ਹੈ, ਇੱਕ ਬੁੜਾ ਵੀ ਹੈ ਤੇ ਉਹ ਪਤਾ ਤਾਂ ਕਰੋ ਕੌਣ ਨੇ। ਉਹ ਆਸਤਾ ਆਸਤਾ ਇਲਾਕੇ ਨੂੰ ਪਤਾ ਲੱਗ ਗਿਆ। ਫਿਰ ਮੀਆਂ ਦੀ ਕੁੱਲੀ ਵੱਜਣ ਲੱਗ ਗਈ। ਮੀਆਂ ਦੀ ਝੁੱਗੀ ਮਸ਼ਹੂਰ ਹੋ ਗਈ। ਮੀਆਂ ਝੁੱਗੀ ਤੋਂ ਬਾਅਦ ਜੋ ਬੱਚੇ ਸ਼ੁਰੂ ਹੋ ਗਏ ਬਾਬੇ ਹੋਣਾ ਦੇ ਸਾਡੇ ਨਾਨੇ ਪੜਦਾਦੇ ਉਹਨਾਂ ਨੇ ਆਸਤਾ ਆਸਤਾ ਜਿਹਨਾਂ ਨਾਲ ਕੋਠੇ ਪਾਉਣੇ ਸ਼ੁਰੂ ਕਰਤੇ। ਉਹ ਫਿਰ ਇੱਕ ਆਲਮਦੀਨ ਤੇ ਆਲਮਦੀਨ ਕਿਉਂ ਮੈਂ ਤੁਹਾਡੇ ਦਾਦਾ ਨਾਂ ਆਲਮਦੀਨ ਸੀ ਨਾ। ਆਲਮਦੀਨ ਸਾਡੀ ਮਾਂ ਦੇ ਦਾਦੇ ਦਾ ਨਾਂ ਸੀ ਜੀ। ਤੇ ਉਹਦੀ ਦੋ ਇੱਕ ਆਲਮਦੀਨ ਤੇ ਕਾਲਮਦੀਨ। ਉਹ ਹੋਇਆ ਕਿ ਉਹ ਹੋਰ ਪਿੰਡ ਵੀ ਚਲੇ ਗਏ। ਇਹ ਜਨਾਬ ਉੱਥੇ ਹੀ ਬੈਠੇ ਰਹੇ। ਅੱਗੋਂ ਅੱਲਾਹ ਪਾਕ ਨੇ ਉਹਨੂੰ 7 ਪੁੱਤ ਦਿੱਤੇ ਤੇ 7 ਦੀ ਅੱਗੋਂ ਔਲਾਦ ਹੋਈ। ਉਹਨਾਂ ਨੇ ਜਨਾਬ ਪਿੰਡ ਬੰਨਿਆ ਤੇ ਫਿਰ ਉਹੀ ਸ਼ਰੀਕ ਭਰਾ ਜਿਨ੍ਹਾਂ ਨੇ ਪਿੰਡੋਂ ਕੱਢੇ ਸੀ ਆਪਣਾ ਸਾਡੇ ਬੁੜੇ ਨਾਨਕੇ ਝੋਲੜਾ ਨੇ। ਤੇ ਉਹ ਝੋਲੜਾ ਆਪ ਵੀ ਝੋਲੜਾ ਸੀ ਕੌਮ ਦਾ। ਇਹਨਾਂ ਦਾ ਸਾਡੀ ਮਾਂ ਦਾ ਦਾਦਾ ਪੜਦਾਦਾ ਤੇ ਉਹਦਾ ਨਾਂ ਸੀ ਬੂੜਾ। ਹੋਇਆ ਕੀ ਕਿ ਜਨਾਬ ਉਹ ਫਿਰ ਉਹ ਖੇਤਾਂ 'ਚ ਕੰਮ ਕਰਨ ਆਉਂਦੇ ਹੁੰਦੇ ਸੀ ਆਪਣੇ ਪਿੰਡੋਂ। ਉਹ ਫਿਰ ਕਹਿਣ ਲੱਗੇ ਬਾਈ ਤੂੰ ਜੀ ਆਖੇ ਤੇ ਅਸੀਂ ਵੀ ਇੱਥੇ ਕੋਠਾ ਪਾ ਲਈਏ ਤੇਰੇ ਕੋਲੇ ਆਪਣੇ ਕਈ ਕੁਹਾੜੀ ਰੱਖਦਿਆ ਕਰਾਂਗੇ। ਉਹ ਕਹਿੰਦਾ ਯਾਰ ਰੱਖ ਲਓ ਕੁਛ ਰੌਣਕ ਹੋ ਜੂ। ਉਹ ਹੁੰਦਿਆਂ ਜਨਾਬ ਜਦੋਂ ਸੰਨ 47 ਵਿੱਚ ਅੰਮਾ ਦੱਸਦੀ ਹੈ ਕਿ ਕਮ ਸੇ ਕਮ 60 65 50 ਘਰ ਹੋ ਗਏ ਸੀ ਉਹਨਾਂ ਦੇ ਤੇ 60 8 9 10 ਘਰ ਹੋ ਗਏ ਸਾਡੇ ਮੁਸਲਮਾਨਾਂ ਦੇ। ਤੇ ਉਸੇ ਤਰ੍ਹਾਂ ਹੀ ਉਸੇ ਲੈ ਨਾਲ ਹੀ ਖੂਨੀ ਕਸ਼ੀ ਵੀ ਆਇਆ ਸੀ ਕਿ ਉਹ ਗੋਦ ਜੋ ਇੱਕ ਸੀ ਇਹਨਾਂ ਦਾ। ਤੇ ਉਹ ਜਿਹੜਾ ਮਿਲਦੇ ਵਰਦੇ ਵੀ ਰਹੇ ਤੇ ਆਪ ਤੋੜ ਫਿਰ ਸੰਨ 47 ਵਿੱਚ ਆਪ ਘੋੜਿਆਂ ਤੇ ਗੱਡਿਆਂ ਤੇ ਇਹਨਾਂ ਨੂੰ ਜਨਾਬ ਛੱਡ ਕੇ ਗਏ ਸਾਡੇ ਨਾਨਕਿਆਂ ਨੂੰ। ਉਹ ਕਿਹੜੀਆਂ ਮਾਂ ਜਗ੍ਹਾ ਛੱਡ ਕੇ ਗਏ ਸੀ ਨਾਲੀਆਂ ਪਾਰ। ਆਹੋ ਆਹੋ ਤੇਰੇ ਚਾਚਾ ਹੁਣੇ ਉਹਨੂੰ ਤਾਂ ਛੱਡ ਕੇ ਨਹੀਂ ਸੀ ਆਏ। ਕਿਹੜਾ ਸਟੇਸ਼ਨ ਲੱਗਦਾ ਹੁੰਦਾ ਸੀ ਤੁਹਾਨੂੰ ਉੱਥੋਂ ਉਸ ਤੋਂ ਅੱਗੇ ਕਾਫਲੇ 'ਚ ਉਹਨੂੰ ਵਾੜ ਕੇ ਆਏ ਸੀ। ਯਾਨੀ ਕਿ ਬੜੀ ਮੁਹੱਬਤ ਸੀ ਜੀ ਉਸ ਵਕਤ। ਤੇ ਜਿਹੜਾ ਸਾਡਾ ਜਨਾਬ ਅਸੀਂ ਆਪਣੀ ਅੰਮਾ ਦੀ ਔਲਾਦ ਇਹ ਤਾਂ ਹੋ ਗਈ ਨਾਨਕਿਆਂ ਦੀ ਕਹਾਣੀ ਜੀ ਮੋਟੀ ਮੋਟੀ। ਤੇ ਹੋਰ ਕੁਝ ਤੁਸੀਂ ਸਵਾਲ ਕਰਨਾ ਪਿੱਛਾ ਕਰ ਲਿਓ ਤਾਂ ਮੈਂ ਜਵਾਬ ਦੇਣ ਸਕਦਾ, ਮੈਨੂੰ ਪਤਾ ਸਾਰਾ। ਅਸੀਂ ਜਨਾਬ ਹੈਗੇ ਕੌਮ ਦੇ ਵੋਟਰ। ਇਹ ਸਾਡੀ ਮਾਂ ਹੈ ਝੋੜਾਂ ਦੀ ਜੀ। ਤੇ ਅੰਮਾ ਸਾਨੂੰ ਇਹ ਵੀ ਦੱਸਦੀ ਸੀ ਵੀ ਮੀਆਂ ਪਿੰਡ ਦੇ ਨਾਲ ਇੱਕ ਸੀ ਕੋਈ ਖਾਨਗਾਹ ਸਾਸਾ ਪੀਰ। ਅੰਮਾ ਸਾਸਾ ਪੀਰ ਦੀ
ਵੀ ਉੱਥੇ ਜਨਾਬ ਵਣ ਹੁੰਦੇ ਸਨ, ਵਣਾਂ ਦੀਆਂ ਅਸੀਂ ਪੀਲੋਂ ਤੋੜ ਕੇ ਲਿਆਂਦੀਆਂ ਹੁੰਦੀਆਂ ਸੀ। ਇਹ ਸੀਤੋ ਤੇ ਮੁਖਤਾਰੋ ਤੇ ਵੀਰ ਸਿਆਂ ਦੀ ਕੁੜੀ ਤੇ ਕੁੰਡਾ ਲੰਬੜਦਾਰ ਚੋਰਾਂ ਨੇ ਮਾਰਿਆ ਸੀ। ਹੁਣ ਵੀ ਹੈਗਾ, ਆ ਹੁਣ ਵੀ ਹੈਗਾ, ਦਰਬਾਰ ਅੰਮਾ ਨੂੰ ਵਿਖਾਇਆ ਹੈ। ਉਹ ਪੀਰ ਹੁਣ ਵੀ ਹੈ। ਉਹ ਤਾਂ ਹਿੰਦੂ ਆਏ ਮੰਨਦੇ ਨਾ ਬਹੁਤ ਤੇ ਜ਼ਿਆਦੇ। ਜਿਹੜੀ ਉਹ ਕਹਿੰਦੇ ਮੀਏ ਮੰਨਦੇ ਸੀ, ਮੀਏ ਮੁਸਲਮਾਨ, ਹਾਂਜੀ ਹਾਂਜੀ ਵੀ ਉਹਨਾਂ ਦਾ ਤਾਂ ਵੀਰ ਸਾਡਾ ਨਹੀਂ ਬਣ ਸਕਦਾ ਹੈ। ਉਹ ਫਿਰ ਉਹਨਾਂ ਨੇ ਸਫਾਈ ਕੀਤੀ। ਸਾਡੇ ਦਾ ਸਾਡੀ ਜ਼ਿੰਦਗੀ 'ਚ ਤਾਂ ਇੱਕ ਕਬਰ ਸੀ, ਅੱਛਾ ਫਿਰ ਹੋ ਗਈਆਂ ਵਿੱਚੋਂ ਜਦੋਂ ਉਹਨਾਂ ਨੇ ਸਫਾਈ ਕਰੀ 5 ਖਾਨਕਾਂ ਨਿਕਲੀਆਂ, 5 ਕਬਰਾਂ, 5 ਕਬਰਾਂ ਨਿਕਲ ਆਈਆਂ। ਉਹ ਕਹਿੰਦੇ ਕਿ ਇਹ ਤਾਂ ਮੀਆਂ ਦੀਆਂ ਐਵੇਂ ਮੀਏ ਕਹਿੰਦਾ ਦੱਬੀ ਜਾਂਦੇ, ਉਹ ਮਿੱਟੀ ਖਾਈ ਜਾਂਦੀ, ਉਹ ਹੱਡੀਆਂ ਵੀ ਰੁੜ ਜਾਂਦੀਆਂ, ਵਿੱਚ ਕੋਈ ਰਹਿ ਗਈ ਕੋਈ ਨਾ ਰਹਿ ਗਈ ਹੈ। ਉਹ ਵੀ ਮੈਨੂੰ ਦਿਖਾਇਆ ਹੈ ਇਹਦੇ ਵਿੱਚ ਨੈਟ ਤੇ। ਹਾਂ, ਤੇ 5 ਜਦੋਂ 5 ਕਬਰਾਂ ਆਏ ਦਿਖੀਆਂ ਮੈਨੂੰ, ਜਿਵੇਂ ਹੁਣ ਲਿਆ ਕੇ ਪਾਈਆਂ ਹੁੰਦੀਆਂ ਨੇ, ਸਾਰੇ ਰੰਗ ਦੀਆਂ ਉਹ ਚਾਦਰਾਂ ਪਾਈਆਂ ਹੋਣੀਆਂ ਉੱਪਰ। ਚਾਦਰਾਂ ਉੱਤੇ। ਮੈਂ ਆਖਿਆ ਸਾਡੇ ਤਾਂ ਇੱਕ ਚਾਦਰ ਸੀ, ਉਹ ਇਕੱਠੀ ਕਰਕੇ ਨਾ ਐ ਇੱਕ ਖੁੰਝੇ ਲਾਈ ਹੋਈ। ਮੈਂ ਕਿਹਾ ਉਹ ਜਿਹੜੀ ਇਕੱਠੀ ਕਰਕੇ ਲਾਈ ਪਈ ਹੈ ਨਾ, ਉਹ ਸਾਡੀ ਹੈ। ਚੱਲ ਉਹ ਫਿਰ ਦਿਖਾਇਆ ਜਦੋਂ ਮੈਂ ਕਿ 5 ਖਾਨਕਾਂ 5 ਕਬਰਾਂ ਨਿਕਲੀਆਂ ਨਾ। ਉਹ ਗੱਲ ਸੁਣਾਈ ਜਿਹੜੀ ਉਹ ਆਪਣਾ ਡੇਲੇ ਤੋੜਦੇ ਸੀ ਤੇ ਟਾਹਣੀ ਤੋੜੀਏ ਤੇ ਫਿਰ ਉਹ ਨੀਂਦ ਨਹੀਂ ਸੀ ਆਉਂਦੀ। ਗੱਲ ਸੁਣਾਈ ਹਾਂ, ਸਾਸੇ ਪੀਰ ਵਾਲੀ। ਸਾਸਾ ਪੀਰ, ਹਾਂ। ਉਹ ਉੱਤੇ ਬਣ ਤੀ ਉਹਦੇ, ਅੱਛਾ ਐਡਾ ਬਣ ਭਾਰੀ, ਪੀਲਾਂ ਲੱਗਦੀਆਂ। ਪੀਲਕ। ਹਾਂ, ਉਹ ਚਿੱਟੀ ਵਿੱਚ ਰੱਤੀ ਵਿੱਚ ਰੰਗ ਬਰੰਗੀਆਂ। ਉਹ ਪੱਕ ਕੇ ਰੰਗ ਬਦਲ ਜਾਂਦਾ, ਪਹਿਲੇ ਚਿੱਟੀਆਂ। ਉਹ 7 ਸਾਡੇ ਚਾਚੇ ਤਾਇਆਂ ਦੀ ਛੱਤ ਇੱਕ ਸੀ। ਅੱਗੋਂ ਸਾਡੇ ਥੋੜੇ ਥੋੜੇ ਨਾ ਆਪੋ ਆਪਦੇ ਘਰ ਬਣਾਏ ਹੋਏ। ਤੁਹਾਡੇ ਵਿਹੜੇ ਦੇ ਬਣ ਦੀ ਗੱਲ ਨਹੀਂ, ਪੀਰ ਦੀ ਗੱਲ ਸੁਣਾ। ਡੇਲੇ ਬੂਆ ਤੂੰ ਤੋੜਦੀ ਜਾ ਕੇ, ਤੂੰ ਦੇਖਿਆ ਸਾਸਾ ਪੀਰ ਉੱਥੇ ਕਬਰ ਤੋਂ? ਸਾਸੇ ਪੀਰ ਵਾਲੇ ਬਣ ਦੀ ਗੱਲ ਤੋੜੇ ਸੁਣਾ। ਆਪ ਹੈ ਸਾਸੇ ਪੀਰ ਵਾਲੇ ਬਣ ਦੀ ਗੱਲ ਸੁਣਾ, ਜਿਹੜਾ ਤੁਹਾਨੂੰ ਟਾਹਣੀ ਨਹੀਂ ਸੀ ਲਿਆਉਣ ਦਿੰਦਾ ਘਰੇ। ਉਹ ਹਾਂ, ਉਹ ਅਸੀਂ ਡੇਲੇ ਵੀ ਮੈਂ ਤੋੜਦੀ ਹਾਂ। ਮੈਨੂੰ ਦਿਖਾਈ ਆ ਇਹਦੇ ਵਿੱਚ, ਉਹ ਮਾੜੋ ਦੇ ਮੁੰਡੇ ਨੇ। ਉਹ ਮੈਂ ਆਈ ਡੇਲੇ, ਕਹਿੰਦਾ ਅੰਮਾ ਹੋ, ਕਹਿੰਦਾ ਦੇਖ ਕੌਣ ਡੋਲੇ ਤੋੜਦੀ ਹੈ। ਵੇ ਉਹ ਤਾਂ ਮੈਂ ਆ, ਮੇਰੇ ਚੂੜੀਆਂ ਪਾਈਆਂ ਹੋਈਆਂ ਤੀਆਂ ਹੈ। ਹੁਣ ਤਾਂ ਥੋੜੀਆਂ ਨੇ, ਇੱਧਰ ਜ਼ਿਆਦੇ ਦੀ। ਨਹੀਂ ਲੈ ਦਾਂਗੇ ਨਵੀਆਂ, ਲੈ ਕੇ ਦਿਓ ਜੀ। ਮੈਂ ਆਖਿਆ ਮੈਨੂੰ ਐਂ ਦੱਸੋ ਵੀ ਉਹ ਡਾਹਣੀ ਜੇ ਤੋੜ ਵੀ ਲੈ, ਨੀਵੀਆਂ ਕਰ ਕਰ ਅਸੀਂ ਡੇਲੇ ਤੋੜਦੀਆਂ 4 ਪਾਉਣ ਨੂੰ। ਅੱਛਾ। ਤੇ ਫਿਰ ਜੇ ਉਹ ਡਾਹਣੀਆਂ ਟੁੱਟ ਵੀ ਕੋਈ ਜਾਂਦੀ, ਉੱਥੇ ਹੀ ਰੱਖੇ ਹੁੰਦੇ, ਉੱਥੇ ਹੀ ਰੱਖੇ। ਉਹ ਤਾਂ ਬਣ ਗਈਆਂ ਬਾਵਾ ਭਾਈ ਇੰਨੀਆਂ, ਇੱਕ ਇੱਕ ਨਾਲ ਇੱਕ। ਕਦੇ ਮਾਸੀ ਜੀ ਵੀ ਗਈ, ਮਾਸੀ ਜੀ ਵੀ ਉਹ ਹਾਂ, ਉਹ ਕਹਿੰਦੀ ਹੈ ਨੀ ਕਿੱਡੀਆਂ ਸੋਹਣੀਆਂ ਗਿੱਲੀਆਂ ਲੱਕੜਾਂ ਲਿਆਉਂਦੇ ਆ, ਉਹਨਾਂ ਨੂੰ ਅੱਗ ਨਹੀਂ ਲੱਗਦੀ। ਆ ਪੁਰਾਣੀਆਂ, ਉਹ ਤਾਂ ਚੁੰਨੀ ਲਾਹੀ, ਪੌਲੀਆਂ ਸਾਰੀਆਂ ਪਾ ਕੇ ਚੱਕ ਕੇ ਸਿਰ ਤੇ ਤੁਰ ਪਈ। ਘਰੇ ਆ ਗਈ, ਘਰੇ ਆ ਕੇ ਉਹ ਕਹਿੰਦੀ ਅੰਮਾ ਆਹ ਲੱਕੜਾਂ ਕਿੱਥੋਂ ਲੈ ਕੇ ਆਈਆਂ? ਵੇ ਲੱਭ ਗਈਆਂ ਮੈਨੂੰ। ਚੁੱਪ ਕਰੋ, ਵੇ ਲੱਭ ਗਈਆਂ। ਉਹ ਤਾਂ ਜਦੋਂ ਲਾ ਕੇ ਢੇਰੀ ਤੇ ਲੈ ਕੇ ਚਾਦਰ ਪੈ ਗਈ। ਉਹ ਨਾ ਰੋਟੀ ਟੁੱਕ ਖਵਾਓ ਪਿਓ, ਰੋਟੀ ਟੁੱਕ ਖਾ ਲਿਆ, ਪੀ ਲਿਆ, ਪੈ ਗਈ। ਕਹਿੰਦੀ ਮੈਨੂੰ ਪੈਣ ਦਿਓ ਵੀ ਆਰਾਮ ਕਰਨ ਦਿਓ। ਉਹ ਪੈ ਗਈ, ਚੱਕਿਆ ਮੁੱਦਾ ਹੈ ਵੇ ਕੰਜਰ ਦਿਓ, ਵਿਆਹ ਮੰਜਾ ਮੇਰਾ ਭੁਚਾਲ ਆ ਗਿਆ, ਭੁਚਾਲ ਆ ਗਿਆ ਹੈ। ਉਹ ਫਿਰ ਉਹਨੇ ਸਿੱਧਾ ਕਰਿਆ ਕਰਕੇ ਪੈ ਗਈ। ਉਹ ਫਿਰ ਮੁੱਦਾ, ਫਿਰ 3 ਵਾਰੀ ਮੁੱਦਾ ਹੋਇਆ। ਅੱਛਾ। ਉਹ ਕਹਿੰਦੇ ਅੰਮਾ ਭੁਚਾਲ ਨਹੀਂ ਹੈ, ਤੂੰ ਕਿੱਥੇ ਗਈ ਸੀ, ਕਿੱਥੋਂ ਆਈ ਹੈ, ਆ ਲੱਕੜਾਂ ਕਿੱਥੋਂ ਲਿਆਈਆਂ? ਉਹਨੇ ਜਦੋਂ ਦੱਸਿਆ ਵੀ ਆਇਆ ਕਰਕੇ ਮੈਂ ਤਾਂ ਗਈ ਸੀ, ਕਿ ਉੱਥੋਂ ਲਿਆਈਆਂ।
ਕਹਿੰਦੇ ਕਬਰ ਤੋਂ ਪੀਰ ਹੀ ਮੂਦਾ ਕਰਦੇ ਰਹੇ ਮੰਜਾ ਫੇ। ਹੋਰ ਉਹ ਕਹਿੰਦੇ ਆ ਕਿ ਤੂੰ ਐਂ ਦੱਸ ਵੀ ਤੂੰ ਫੂਕੀਆਂ ਤਾਂ ਨਹੀਂ? ਕਹਿੰਦੀ ਲੈ ਮੈਂ ਤਾਂ ਲੈ ਕੇ ਮਰ ਕੇ ਆ ਕੇ ਡਿੱਗੀਆਂ, ਰੋਟੀ ਖਾ ਕੇ ਮੰਜੇ ਤੇ ਪਈਆਂ, ਮੰਜਾ ਮੁੰਦਾ ਫੇਰ ਪਈ ਫੇਰ 3 ਵਾਰੀ ਅੱਛਾ। ਹੈ। ਉਹ ਤਾਂ ਕਹਿੰਦੇ ਆ ਕਿ ਪਾ ਲੱਕੜਾਂ, ਹਾਂ। ਉਹਨਾਂ ਨੇ ਫੇਰ ਲੱਕੜਾਂ ਵਿੱਚ ਪਵਾਈਆਂ, ਪਵਾ ਕੇ ਸਾਰੀਆਂ ਕਹਿੰਦੇ ਡੱਕਾ ਡੱਕਾ ਚੁਗ ਲੈ, ਚੁੰਨੀ ਦੇ ਵਿੱਚ ਬੰਨ੍ਹ ਕੇ ਕਹਿੰਦਾ ਉੱਥੇ ਸਿੱਟ ਗਿਆ। ਹਾਂ ਜਿੱਥੋਂ ਲਿਆਈਆਂ ਉਹ ਤਾਕੀ ਲਵਾਈ ਹੋਈ ਸੀ ਉਹਨਾਂ ਨੇ। ਅੱਛਾ। ਉਹ ਹਿੰਦੂ ਵੀ ਉਹਨੂੰ ਤਾਂ ਹੁਣ ਜ਼ਿਆਦਾ ਮੰਨਦੇ ਆ ਨਾ, ਜ਼ਿਆਦਾ ਮੰਨਦੇ ਸਾਥੋਂ ਵੀ। ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨਾ, ਮਰਾਦਾਂ ਪੂਰੀਆਂ ਹੁੰਦੀਆਂ ਨੇ। ਇਹ ਅੰਮਾ ਕੁੰਡਾ ਪੀਰ ਕਿਵੇਂ ਕਤਲ ਹੋਇਆ ਸੀ? ਨੰਬਰਦਾਰ ਕੁੰਡਾ ਲੰਬੜਦਾਰ ਤੁਹਾਡੇ ਪਿੰਡ ਵਾਲਾ ਡਾਕੂਆਂ ਨੇ ਮਾਰਿਆ ਸੀ। ਜਿਹਦਾ ਮੁੰਡਾ ਸੀ ਚਾਂਦ, ਉਹ ਹਾਂ ਚੰਦ ਦੱਸ ਹੈ ਦਿਓ ਕਿਵੇਂ ਕਤਲ ਹੋਇਆ ਸੀ? ਬਈ ਮੇਰਾ ਦਿਮਾਗ ਨਹੀਂ ਕੰਮ ਕਰਦਾ। ਉਹ ਚੋਰਾਂ ਨੇ ਨਹੀਂ ਸੀ ਮਾਰਿਆ? ਅੰਮਾ ਤੂੰ ਦੱਸਦਾ ਹੁੰਦੀ ਵੇ ਮਾਰਿਆ ਤਾਂ ਸੀ ਚੋਰਾਂ ਨੇ। ਫੇਰ ਹੈ ਉਹ ਚੋਰਾਂ ਨੇ ਪਿੰਡ 'ਚ ਉਹ ਕਰਿਆ, ਚੋਰੀ ਕਰ ਲਈ, ਕਰਕੇ ਨਾ ਸਾਸਾ ਪੀਰ ਤੇ ਜਾ ਕੇ ਉਹਨਾਂ ਨੇ ਸਹਾਰਾ ਤੱਕ ਲਿਆ ਵੀ ਇਹ ਪੀਰ ਹੈ, ਕੋਈ ਪੀਰ ਹੈ, ਕਿ ਉਹਨਾਂ ਦਾ ਪੀਰ ਹੈ, ਸਾਡਾ ਵੀ ਹੈ, ਜੋ ਕੁਛ ਸਾਥੋਂ ਸਰਿਆ ਅਸੀਂ ਤੈਨੂੰ ਦੇ ਕੇ ਜਾਵਾਂਗੇ। ਉਹ ਪੈ ਗਏ। ਉਹ ਜਦੋਂ ਪੈ ਗਏ ਉਹ ਫਿਰ ਉਹ ਲੰਬੜਦਾਰ ਨੇ ਕਿਹਾ ਵੀ ਇਹ ਤਾਂ ਜਿਹੜਾ ਆਪਣੇ ਚੋਰੀ ਹੋਈ ਹੈ, ਮੈਨੂੰ ਤਾਂ ਤੜਕੇ ਨੂੰ ਫੜਨਗੇ। ਲੰਬੜਦਾਰ ਨੂੰ ਫੜਦੇ ਹੁੰਦੇ ਸੀ, ਪੁਲਿਸ ਵਾਲੇ ਪੁੱਛਦੇ ਹੁੰਦੇ ਸੀ ਵੀ ਹਾਂ ਬਈ ਦੱਸ। ਬਈ ਦੱਸ, ਹਾਂ ਪੈੜ ਦੱਸ, ਹੈਂ ਵੀ ਪੈੜ ਕਿਹੜੀ ਹੈ। ਉਹਨੇ ਇੱਕ ਹੱਥ 'ਚ ਫੜ ਲਈ ਬੱਤੀ, ਹੁੰਦੀਆਂ ਨਹੀਂ ਸੀ ਆਹ, ਹਾਂ ਲਾਲਟੈਨ ਫੜ ਲਈ ਇੱਕ ਹੱਥ 'ਚ, ਇੱਕ 'ਚ ਚੱਕ ਲਈ ਤਗਾਰੀ, ਬਾਟਾ ਨਾ ਤਗਾ ਕੜਾਹੀ ਬੱਠਲ ਹਾਂ ਕੋਈ ਗੱਲ ਹੈ ਜੀ। ਤੌਂਸਲਾ, ਹਾਂ ਬਈ ਉਹ ਮੈਂ ਉਹਨਾਂ ਦੀ ਪੈੜ ਦੇਖੂੰ, ਪੈੜ ਦੇ ਉੱਤੇ ਮੈਂ ਮੁੱਦਾ ਮਾरूं, ਮੁੱਦਾ ਮਾਰ ਕੇ ਫਿਰ ਮੈਂ ਦਿਖਾਊਂ ਵੀ ਆਹ ਚੋਰ ਨੇ। ਉਹ ਪੈੜ ਤੋਂ ਫੜੇ ਜਾਂਦੇ ਹੁੰਦੇ ਸੀ। ਹਾਂਜੀ, ਖੋਜੀ ਨੱਪ ਲੈਂਦੇ ਹੁੰਦੇ ਸੀ। ਹਾਂ ਵੀ ਹੋਰ ਕਿਤੇ ਚੋਰੀ ਹੁੰਦੀ ਨਾ ਤੇ ਉਹ ਪੈੜ ਨਾਲ ਪੈੜ ਰਲ ਜਾਂਦੀ, ਉਹ ਫੜ ਲੈਂਦੇ। ਉਹ ਤਾਂ ਫਿਰ ਜਦੋਂ ਉਹਨੇ ਆਖਿਆ ਵੀ ਉਹ ਤੋਂ ਗਏ ਹੁਣ ਕਿੱਥੇ ਆ ਵਾ, ਮੈਨੂੰ ਤਾਂ ਤੜਕੇ ਨਹੀਂ ਪੁੱਛਣਗੇ ਵੀ ਤੂੰ ਪੈੜ ਕੱਢੀ ਹੈ। ਉਹ ਪੈੜ ਕੱਢਣ ਵਗ ਗਿਆ ਤੇ ਉਹ ਬੈਠੇ ਸੀ। ਉਹਨਾਂ ਨੇ ਜਦੋਂ ਬੱਤੀ ਮੱਚਦੀ ਦੇਖੀ ਨਾ ਇੱਕ ਹੱਥ 'ਚ, ਤੇ ਨਾਲ ਸੀ 3-4 ਮੁੰਡੇ ਹੋਰ, ਉਹਨਾਂ ਕੋਲ ਤਗਾਰੀ ਸੀ, ਤਗਾਰੀ ਉਹਨਾਂ ਕੋਲ ਸੀ, ਇਹਦੇ ਕੋਲ ਸੀ ਬੱਤੀ। ਉਹ ਕਹਿੰਦਾ ਬੱਤੀ ਵਾਲਾ ਲੰਬੜਦਾਰ ਹੈ। ਉਹਨਾਂ ਨੇ ਨਾ ਦੇਖ ਕੇ ਬੱਤੀ, ਉਹਨਾਂ ਨੇ ਤਾਂ ਉੱਥੋਂ ਫਾਇਰ ਕਰਤਾ, ਆ ਲੱਗਿਆ ਆ ਕੇ। ਉਹ ਤਾਂ ਉੱਥੇ ਹੀ ਰੁੜ ਗਿਆ, ਉਹ ਤਾਂ ਉੱਥੇ ਹੀ ਰੁੜ ਗਿਆ। ਤੇ ਇਹ ਭੱਜੇ ਜਿਹੜੇ ਨਾਲ ਸੀ, ਕੁੰਡਾ ਲੰਬੜਦਾਰ ਮਾਰਤਾ, ਕੁੰਡਾ ਲੰਬੜਦਾਰ ਮਾਰਤਾ। ਉਹ ਕਹਿੰਦੇ ਚੋਰੀ ਉਦੋਂ ਦੀ ਹੋਈ ਹੈ ਤੇ ਉਹ ਉੱਥੇ ਹੀ ਆਖੇ, ਉਹ ਉੱਥੇ ਹੀ, ਹਾਂ ਉਹ ਉੱਥੇ ਹੀ ਬੈਠੇ ਸੀ। ਆਖੇ ਹਾਂ ਬਸ ਉਹ ਫਿਰ ਇਹਦੇ ਚੰਦ ਦੇ ਕੁੜੀਆਂ ਦੀਆਂ 3 ਕੇ 4 ਉਸ ਨੰਬਰਦਾਰ ਦੀਆਂ ਪੋਤੀਆਂ ਪੋਤੀਆਂ। ਅੱਛਾ। ਉਹ ਚੰਦ ਤੀ ਉਹਦਾ ਨਾਮ, ਉਹ ਚੰਦ ਦੀਆਂ ਕੁੜੀਆਂ। ਉਹ ਕਹਿੰਦੀ ਨੀ ਕੁੜੀਓ, ਨੀ ਧੀਓ ਭੈਣੋ, ਚੰਦਾ ਹਾਂ ਨੀ ਉਹ ਗੁੜ ਦੀ ਭੇਲੀ ਸਾਲ ਪਿੱਛੋਂ, ਜਿਹਦੇ ਮੁੰਡੇ ਹੁੰਦੇ ਨਾ ਉਹ ਤਾਂ ਇੱਕ 5-5 ਸੇਰ ਦੀ ਭੇਲੀ ਲੈਂਦੇ ਹੁੰਦੇ ਸੀ ਗੁੜ ਦੀ। ਤੇ ਗੁਹਾਰਾ ਲਾਉਂਦੀਆਂ ਪਾਥੀਆਂ, ਦੇ ਨੀ ਮਾਈ ਪਾਥੀ ਤੇਰਾ ਪੁੱਤ ਚੜੂਗਾ ਹਾਥੀ। ਉਹ ਪਾਥੀਆਂ ਦਾ ਢੇਰ ਲਾ ਕੇ, ਚੌਂਕ ਸੀ ਸਾਡੇ 3 ਦਰਵਾਜ਼ਿਆਂ ਦੇ ਸਾਡੇ 7 ਘਰਾਂ ਦੇ, ਉੱਥੇ ਡੰਗਰ ਵੱਜਦੇ ਹੁੰਦੇ ਸੀ ਵੱਡਾ ਸਾਰਾ, ਕਈ ਗਾਡਰਾਂ ਤੇ। ਵੱਖਰੀ ਭੇਲੀ ਦਿਓ ਉਹਨਾਂ ਨੂੰ, ਵੱਖਰੀ ਭੇਲੀ ਦਿਓ।
ਤੇ ਭਾਈ ਉਹ ਕਹਿੰਦੀ ਉਹ ਤਾਂ 4 ਕਹਿੰਦੇ ਨੇ ਮੁੰਡੇ ਹੋਏ ਨੇ ਉਸੇ ਮਾਹੀ ਦੇ ਉਸੇ ਮਾਈ ਦੇ ਤੇ ਨਾਲੇ ਭਾਈ ਸਾਰਾ ਕੁਛ ਜਿਵੇਂ ਕਹਿੰਦੇ ਹੁੰਦੇ ਨੇ ਕੀਤਾ ਆ ਕੇ ਮਾਮਾ ਵਾਂਗੂ ਸੋਹਣੇ ਵਰਤਦੇ ਸੀ। ਚੀਰਾੜੀ ਜੌੜਕੀਆਂ ਹਾਂ ਅੱਛਾ ਮਾਂ ਜੀ, ਜਦੋਂ ਉਜਾੜਾ ਪਿਆ ਇਹਦੇ ਬਾਰੇ ਯਾਦ ਆ ਆਪਾਂ ਨੂੰ ਵੀ ਕਿੱਦਾਂ ਉਜੜ ਕੇ ਆਏ ਆ? ਮੈਂ ਤਾਂ ਏਡੀ ਕੋਡੀ ਸੀ, ਮਾਂ ਮੇਰੀ ਮੇਰੇ ਹੱਥਾਂ 'ਚ ਮਰੀ ਹੈ। ਦੱਸੋ ਉਹ ਗੱਲਾਂ ਦੱਸੋ। ਸਾਲ ਪਹਿਲਾਂ ਪੂਰਾ ਸਾਲ ਹੋ ਗਿਆ ਸੀ। ਉਜਾੜੇ ਦੀ ਗੱਲ ਦੱਸੋ, ਉਜਾੜੇ ਦੀ ਕਿਵੇਂ ਆਏ ਕਿੱਦਾਂ ਆਏ ਆਪਾਂ ਉੱਥੋਂ ਉੱਠ ਕੇ? ਵੱਧ ਟੁੱਕ ਦੇਖੀ ਅਸੀਂ ਹਾਂ, ਕੋਈ ਮਾਰਵਾੜ ਦੇਖੀ ਰਾਹ ਦੇ ਵਿੱਚ? ਨਹੀਂ ਹਾਂ, ਕੋਈ ਨਹੀਂ, ਹਿੰਦੂ ਮੁਸਲਮਾਨ ਇਕੱਠੇ ਵੱਸਦੇ ਤੇ। ਅੱਛਾ। ਨਹੀਂ ਮਾਂ ਜਦੋਂ ਹੱਲੇ ਪਏ ਨੇ ਮੁਸਲਮਾਨਾਂ ਨੂੰ ਹਾਂ ਮਾਰਦੇ ਤੇ। ਫਿਰ ਉਹ ਜਦੋਂ ਮਾਰਦੇ ਸੀ ਨਾ, ਚਿਵਿਆਰਾਂ ਦਾ ਮਹੱਲਾ ਸੀ ਸਾਡੇ ਕੰਨੀ ਉੱਥੇ। ਇਹ ਸੰਗਰੂਰ ਸ਼ਹਿਰ ਚ ਆ ਗਏ ਸੀ ਉਹ ਪਹਿਲਾਂ ਹਾਂ 2-3 ਸਾਲ। ਹਾਂ ਹਾਂ ਅੱਛਾ, ਇਹ ਪਹਿਲੇ ਆ ਗਏ ਸੀ। ਇਹ ਸੰਗਰੂਰ ਸ਼ਹਿਰ ਚ ਤਾਂ ਗੱਡੀ ਤੇ ਬਹਿ ਕੇ ਆਏ ਨੇ, ਇਹਨਾਂ ਨੂੰ ਨਹੀਂ ਪਤਾ ਪਿੰਡਾਂ ਦਾ। ਹਾਂ ਮੈਂ ਦੱਸ ਦਿੰਦਾ ਜੀ। ਉਹ ਸਰ ਜਦੋਂ ਮਤਲਬ ਹੈ ਕਿ ਇਹ ਉਜਾੜਾ ਪਿਆ ਸਨ 47 ਵਾਲਾ, ਸਾਡੀ ਅੰਮਾ ਹੋਣਾ ਹੀ 1 ਸਾਲ 1.5 ਸਾਲ ਪਹਿਲਾਂ ਉੱਠ ਕੇ ਸਾਡਾ ਮਾਮਾ ਵੱਡਾ ਤੇ ਇੱਕ ਉਹਨਾਂ ਦਾ ਤਾਇਆ ਸੰਗਰੂਰ ਸ਼ਹਿਰ ਚ ਆ ਕੇ ਰਹਿਣ ਲੱਗ ਪਏ ਸੀ ਮਜ਼ਦੂਰੀਆਂ ਵਾਸਤੇ। ਕਿਉਂ ਮਾਰੂ ਜ਼ਮੀਨਾਂ ਹੁੰਦੀਆਂ ਸੀ ਬਾਰਸ਼ੀ, ਤੇ ਆਪਣੀ ਮਜ਼ਦੂਰੀਆਂ ਕਰ ਇੱਥੇ ਰਹੇ ਸੀ। ਜਦੋਂ ਇਹ ਸਨ 47 ਦਾ ਵਾਕਿਆ ਬਣਿਆ, ਉਸ ਵਕਤ ਉਹ ਸੰਗਰੂਰ ਸ਼ਹਿਰ 'ਚ ਹੀ ਸਨ। ਤੇ ਸੰਗਰੂਰ ਸ਼ਹਿਰ ਤੋਂ ਇਹ ਗੱਡੀਆਂ ਤੇ ਬਹਿ ਕੇ ਜਨਾਬ ਡੋਰਾ ਕੋਈ ਇਹਨਾਂ ਦਾ ਰਾਜਾ ਹੋਇਆ ਉਸ ਜ਼ਮਾਨੇ ਸੰਗਰੂਰ ਦਾ, ਉਹਦਾ ਹੁਕਮ ਸੀ ਕਿ ਕੋਈ ਵੀ ਮੁਸਲਮਾਨ ਕਿਸੇ ਪਿੰਡ ਦਾ ਭੱਜਿਆ ਨੱਠਿਆ ਮੇਰੀ ਰਿਆਸਤ ਦੀ ਸਰਹੱਦ ਤੋਂ ਪਾਰ ਆ ਗਿਆ ਤੇ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ। ਜਿੱਥੇ ਸੰਗਰੂਰ ਜੇ ਆ ਇਹ ਤਾਂ ਗੱਡੀਆਂ ਦੇ ਬਹਿ ਕੇ ਗਏ ਸੀ ਆ, ਤੇ ਸਾਡੇ ਮਾਰ ਕੇ ਨਾਲ ਬਥੇਰਾ ਕੁਝ ਹੋਇਆ ਸਾਡੇ ਵੋਟਰਾਂ ਨਾਲ, ਦੋਨੇ ਦੇ ਕੋਟ ਵਾਲਿਆਂ ਨਾਲ। ਅੱਜ ਕੱਲ੍ਹ ਤਾਂ ਉਹਨੂੰ ਕੋਟ ਦੁੰਨਾ ਕਹਿੰਦੇ ਨੇ। ਤੇ ਉੱਥੇ ਜਨਾਬ ਸਾਡਾ ਇੱਕ ਚਾਚਾ ਬੈਠਾ ਹੈ, ਉਹਦਾ ਨਾਂ ਹੈ ਗਣੀ ਖਾਨ ਜੀ। ਇੱਕ ਦੂਜਾ ਬੁੜਾ ਹੈਗਾ ਨੇਕ ਮਮਨਾ ਤੇ ਨੇਕਾ ਕਹਿੰਦੇ ਨੇ, ਉਹਦਾ ਮੁੰਡੇ ਦਾ ਨਾਂ ਹੈ ਬੂਟਾ। ਤੇ ਸਾਡੇ ਜਿਹੜੇ ਚਾਚੇ ਦਾ ਨਾਂ ਹੈਗਾ ਭੋਲਾ, ਮੁੰਡੇ ਦਾ ਹੈ ਭੋਲਾ। ਇਹ 2 ਖਾਨਦਾਨ ਤੇ ਸਾਡੇ ਬਾਹਲੇ ਨਜ਼ਦੀਕੀ ਨੇ ਜਿਹੜੇ ਮਤਲਬ ਖਾਸ ਸਾਡੇ ਖਾਨ ਸਮਸਾਏ ਸੀ। ਉਹ ਹੈਨ ਵੀ ਮੁਸਲਮਾਨ ਹੀ ਅਲਹਮਦੁਲਿਲਾ ਅੱਜ ਵੀ। ਤੇ ਉਹ ਜਨਾਬ ਉਹ ਕਈ ਘਰ ਉੱਥੇ ਕਹਿੰਦਾ ਹੁਣ ਤੁਹਾਨੂੰ ਮੈਂ ਦੱਸਦਾ ਕਿ ਸਾਡੇ ਬੰਦੇ ਕਿੰਨੇ ਸ਼ਹੀਦ ਹੋਏ ਆਉਂਦੀ ਵਾਰੀ। ਸਾਡੇ ਜਨਾਬ ਤਾਇਆ ਅਬਦੁੱਲਾ ਉਹਦਾ ਨਾਂ ਸੀ, ਅਤਾ ਮੁਹੰਮਦ ਤੇ ਅਬਦੁੱਲਾ। ਤੇ ਇੱਕ ਜਿਹੜਾ ਸਾਡੇ ਤਾਏ ਹੁਣਾਂ ਦਾ ਸ਼ਰੀਕ ਸੀ ਦੂਜੇ ਬੁੜੇ ਚੋਂ, ਤੇ ਉਹ ਜਨਾਬ ਤਿੜੀਆ ਤੇ ਕਾਕਾ। ਇਹ 4 ਬੰਦੇ ਰਾਤ ਨੂੰ ਭੱਜੇ ਜਨਾਬ ਆਪਣੇ ਪਿੰਡ ਚੋਂ ਨਿਕਲ ਕੇ, ਹਮਲੇ ਤੋਂ ਬਚਾ ਕੇ ਬਰਛੇ ਇਹਨਾਂ ਦੇ ਕੋਲ ਤੇ ਤਲਵਾਰਾਂ ਕੋਲ। ਇਹ ਨਾ ਜਦੋਂ ਸੰਗਰੂਰ ਸ਼ਹਿਰ ਦੀ ਹੱਦ ਵਿੱਚ ਚਲੇ ਗਏ, ਉਸ ਵਕਤ ਦਿਨ ਵੀ ਗਿਆ ਦਿਨ ਚੜ ਗਿਆ। ਉਹ ਹੁਣ ਸਾਡੇ ਤਾਇਆ ਦੱਸਦਾ ਜਿਹੜਾ ਬਚ ਕੇ ਆਇਆ ਕਿ ਜੋ ਦਿਨ ਚੜ ਗਿਆ, ਉਹ ਕਹਿਣਗੇ ਯਾਰ ਅੱਗੋਂ ਸਾਡੇ ਕੋਲ ਤਾਂ ਭੱਲੇ ਵੀ ਨੇ, ਉਹ ਐਂ ਕਰੋ ਚਰੀ ਵੀ ਸਿੱਟਿਓ ਜਾ ਕੇ ਉੱਥੇ ਕੋਈ ਕੱਸੀ ਜਾਂ ਕੋਈ ਨਹਿਰ ਹੋਈ ਹੈ, ਨਹਿਰ ਦੇ ਉੱਤੇ। ਕਹਿੰਦਾ ਫਿਰ ਤੂੰ ਇੱਥੇ ਖੜੋ ਕਾਕਾ, ਉਹ ਛੋਟਾ ਸੀ ਵੀ, ਤੇ ਅਸੀਂ ਜਾ ਕੇ ਸਿੱਟੇ ਉਹਨੇ ਉਹਦੇ ਚਰੀ 'ਚ। ਉਹ ਤਿੰਨੇ ਜਾ ਕੇ ਆਪਣੇ ਬਰਛੇ ਤੇ ਜਨਾਬ ਹਥਿਆਰ ਚਰੀ ਵੀ ਸਿੱਟ ਕੇ ਤੇ ਆ ਗਏ। ਇੰਨੇ ਕੋ ਸੰਗਰੂਰ ਸ਼ਹਿਰ ਦੇ ਦੁੱਧ ਦੇ ਕੇ ਵਾਪਸ ਆ ਰਹੇ ਸਨ ਪਿੰਡਾਂ ਦੇ, ਚੂੜੇ ਸਨ ਕੋਈ ਉਹ ਜੀ। ਉਹਨਾਂ ਨੇ ਕਿਹਾ ਮੁਸਲੇ ਮਤਲਬ ਹੈ ਕਿ ਉਹ ਤੁਸੀਂ ਦਿਨ ਚੜਾਤਾ ਤਾਂ ਕੈਂਪ ਤਾਂ ਖੁੱਲ੍ਹਣ ਵਾਲਾ ਹੈ। ਤੇ ਯਾਰ ਕਹਿੰਦੇ ਵੀ ਹੁਣ ਤੁਸੀਂ ਤਾਂ ਚੱਲੇ ਹੋ, ਸਾਨੂੰ ਕੋਈ ਸ਼ਾਇਦ ਤੁਹਾਡੇ ਕੋਲ ਸ਼ੈ ਹੈਗੀ ਤਾਂ ਸਾਨੂੰ ਦੇ ਜਾਓ। ਕਹਿੰਦੇ ਬਾਈ ਸਾਡੇ ਕੋਲੇ ਕੀ ਸੀ, ਸਾਡੇ ਕੋਲ ਤਾਂ ਭੱਲੇ ਸੀ, ਅਸੀਂ ਉਹ ਜਵਾਰ ਵੀ ਸਿੱਟਤੇ ਜੀ। ਉੱਥੋਂ ਚੱਕ ਲਓ। ਕਹਿੰਦੇ ਯਾਰ ਸਾਨੂੰ ਕੀ ਪਤਾ, ਅਸੀਂ ਪੂਰੀ ਜਵਾਰ ਤਬਾਹ ਕਰ ਦਾਂਗੇ, ਸਾਨੂੰ ਆ ਕੇ ਦੱਸੋ ਤਾਂ ਸਹੀ। ਉਹ ਸੀ 5-6 ਬੰਦੇ, ਇਹ ਤਿੰਨੇ ਬੰਦੇ ਬਾਗੇ ਉਹਨਾਂ ਨਾਲ, ਉਹਨਾਂ ਨੂੰ ਉਹ ਦੱਸਣ ਵਾਸਤੇ ਵੀ ਆਹ ਪਏ ਨੇ, ਵੀ ਆਹ ਪਏ ਨੇ। ਇੱਕ ਜਣੇ ਨੇ ਚੱਕੇ ਸੀ, 2 ਨਹਿਰ ਤੇ ਖੜੇ ਸੀ। ਹਾਂ ਉਹਨਾਂ ਨੇ ਫਿਰ ਜਦੋਂ ਇਹਨੂੰ ਮਾਰ ਦੋਜੀ ਸੀ ਕੋਈ ਕੰਜਰ ਦੇ ਪੁੱਤ, ਉਹ ਦੋਜੀਆਂ ਕੋਲ ਹੈ ਤਾਂ ਕੁਛ ਨਹੀਂ ਸੀ। ਅਕੇ ਮੁਸਲਮਾਨੋ ਤੁਸੀਂ ਫਿਰਦੇ ਆ, ਅਕੇ ਅਸੀਂ ਭੱਲਾ ਸਿੱਟਣ ਆਏ ਆ। ਉਹ ਕਹਿੰਦੇ ਕਿ ਸਾਨੂੰ ਦੇ ਦਿਓ, ਤੁਹਾਡੇ ਤਾਂ ਕੰਮ ਦਾ ਨਹੀਂ। ਉਹ ਦੇਣ ਗਿਆ ਨਾ ਦੁੱਲਾ, ਉਹਨੂੰ ਕਹਿੰਦੇ ਸਿੱਧਾ ਹੋ ਜਾ। ਉਹ ਕਹਿੰਦਾ ਮੈਂ ਤੁਹਾਡੇ ਮਾਰਨ ਵਾਸਤੇ ਤਾਂ ਨਹੀਂ, ਵੀ ਮੈਨੂੰ ਹੀ ਮਾਰਨਾ ਤੁਸੀਂ ਮੈਨੂੰ ਹੀ ਮਾਰਨਾ। ਕਹਿੰਦਾ ਤੂੰ ਤਾਂ ਮਸਾ ਲੱਭਿਆ ਸ਼ਿਕਾਰ ਸਾਨੂੰ। ਸ਼ਿਕਾਰ ਲੱਭਾ। ਹਾਂ ਉਹ ਤਾਂ ਭਾਈ ਉੱਥੇ ਮਾਰਤਾ ਉਸੇ ਭੱਲੇ ਨਾਲ। ਉਸੇ ਭੱਲੇ ਕਿੰਨੇ ਮਾਰਤੇ ਉਹ ਨਾ ਤੇ ਮਾਮਾ ਕਾਕੇ ਉਹਨੇ ਕਿੱਥੇ ਮਰੇ ਸੀ? ਕੌਣ? ਚਿੜੀਏ ਤੇ ਕਾਕਾ ਉਹ ਤਾਂ ਮਰੇ ਸੀਗੇ ਇੱਥੇ। ਹਾਂ
ਉਹ ਤਾਂ ਮਰਿਆ ਸੀਗਾ। ਆਖੇ ਉਹ ਤਾਂ ਮਾਰਿਆ ਸੀ ਇਹਨਾਂ ਨੇ, ਕੰਜਰ ਦੇ ਪੁੱਤਾਂ ਨੇ। ਆਖੇ ਤੂੰ ਮਾਰਦਾ ਹੁੰਦਾ ਸੀ, ਸਾਡੇ ਡੰਗਰ ਵੜਦੇ ਸੀ ਤੇਰੀ ਚਰੀ 'ਚ, ਤੇ ਤੂੰ ਬਦਲੇ ਲੈ ਨਾ ਅਗਲੇ ਪਿਛਲੇ। ਹਾਂ ਤੂੰ ਆਖੇ ਡੰਗਰਾਂ ਨੂੰ ਆਖੇ ਭੱਜ ਕੇ ਮਾਰਦਾ ਹੁੰਦਾ ਸੀ, ਹੁਣ ਮਾਰ। ਉਹ ਕਹਿੰਦਾ ਚਰੀ ਵੀ ਤੁਹਾਡੀ, ਡੰਗਰ ਵੀ ਤੁਹਾਡੇ, ਉਹ ਵੀ ਤੁਹਾਡੇ, ਮੈਨੂੰ ਨਾ ਮੇਰੀ ਕੁਛ ਜਾਨ ਕਹਿਓ। ਛੱਡ ਦਿਓ। ਮੈਨੂੰ ਨਾ ਕੁਛ ਕਹਿਓ। ਹਾਂ ਉਹ ਤਿੜੀਆ ਉੱਥੇ ਮਾਰਿਆ ਸੀ, ਭੂਆ ਦਾ ਪੁੱਤ ਸੀਗਾ ਉਹਨੇ। ਅੱਛਾ। ਤੇ ਆਹੋ ਬੁੱਢੇ ਹੋਣਾ ਦੀ ਮਾਮੇ ਦਾ। ਹਾਂ ਹਾਂ ਤੇ ਇਹ ਜਦੋਂ ਦੁੱਲਾ ਮਾਰੇ, ਉਦੋਂ ਇਹਨਾਂ ਨੇ ਤਾਂ ਫਟਾਫਟ ਨਹਿਰ 'ਚ ਮਾਰੀਆਂ ਛਾਲਾਂ। ਨਹਿਰ 'ਚ ਛਾਲਾਂ ਮਾਰ ਕੇ ਆਪਣੀ ਜਾਨ ਬਚਾ ਲਈ। ਆਪਦੀ ਜਾਨ ਬਚਾ ਕੇ ਸਮੂਹ ਜਾ ਬੜੇ। ਹਾਂ ਸੰਗਰੂਰ ਜਾ ਬੜੇ। 22 ਚੱਕ ਜਿੰਨੀ ਤਾਂ ਦੂਰ ਸੀ। ਉਹ ਵਿੱਚੇ ਕਹਿਣ ਆਖੇ ਮੁਸਲੇ ਭੱਜੇ ਜਾਂਦੇ ਨੇ। ਉਹ ਕਹਿੰਦੇ ਓਏ ਜਾਨ ਮਸਾ ਬਚਾ ਕੇ ਆਏ। ਜਾਣ ਦਿਓ ਜਿੱਥੇ ਜਾਣਾ। ਜਾਂਦੇ ਨੇ ਜਿੱਥੇ ਆ ਕਿੱਥੇ ਜਾਂਦੇ ਨੇ ਉਹਨਾਂ ਨੂੰ ਪਤਾ ਸੀ ਵੀ ਆ ਮੁਸਲਮਾਨਾਂ ਦਾ ਸਾਡਾ ਉਹ ਸੀ ਕੈਂਪ। ਕੈਂਪ। ਹਾਂ ਉਹ ਸਰਕਾਰੂ ਖਰਚਾ ਉਹ ਦਿੰਦੇ ਸੀ। ਹਾਂ ਸੁਬਾਹ ਸ਼ਾਮ 2 ਜਨਾਨੀਆਂ ਸੁਬਾਹ ਰੋਟੀ ਪਕਾਉਂਦੀਆਂ, 2 ਸ਼ਾਮ ਨੂੰ। ਉਹ ਤਾਂ ਨਹਿਰ 'ਚ ਮਾਰੀਆਂ ਛਾਲਾਂ, ਤਾਂ ਭੱਜ ਕੇ ਉੱਥੇ ਜਾ ਵੜੇ। ਪੁੱਛੇ ਤੁਹਾਡੇ ਭਾਈ ਫੌਜ ਭਗੌੜਾ ਹੋਇਆ, ਕੀ ਬਣਿਆ ਉੱਥੇ? ਇਹ ਉੱਥੋਂ ਨਹਿਰ ਤੋਂ ਫਿਰ ਲਿਆਂਦਾ ਹੈ ਹਾਂ ਪੱਟ ਕੇ ਉਹਨਾਂ ਨੇ। ਦੇਖੀ ਨਾ ਅਤਾਇਆ ਆਤੀ ਵੀ ਨਾਲ ਸੀ ਨਾ। ਹਾਂ ਹਾਂ ਤੀ ਨਾਲ ਤੀ। ਹਾਂ ਦੁੱਲਾ ਤੇ ਤੀ ਤਾਂ ਫਿਰ ਭੱਜੇ ਸੀ ਦੋਵੇਂ ਹਾਂਜੀ ਹਾਂ। ਫੌਜ ਵਿੱਚ। ਅੱਛਾ ਚੱਲ ਮਾਂ ਤੂੰ ਉਹਨੂੰ ਛੱਡ, ਹੋਰ ਦੱਸ ਫਿਰ ਕੋਈ ਤੁਹਾਡੇ ਪਿੰਡ ਦਾ ਕਿਵੇਂ ਦਾ ਪਿੰਡ ਸੀ ਉਹ ਮੀਆਂ? ਮੀਆਂ ਪਿੰਡ ਤਾਂ ਮੀਆਂ ਸੁਲਤਾਨ ਵਾਲਾ ਵੱਜਦਾ ਸੀ ਓਏ ਅੱਜ ਫਿਰ। ਕਰਨੇ ਨਹੀਂ ਮਾਂ, ਹੁਣ ਤੂੰ ਛੱਡ, ਤੂੰ ਉਦੋਂ ਹੀ ਮੀਆਂ ਵੱਜਦਾ ਸੀ ਬਸ। ਹਾਂ ਮੀਆਂ ਪਿੰਡ ਸੀ। ਉਹ ਗਹਿਰੀ ਕੁੜੀ ਜਿਹੜੀ ਤੂੰ ਦੱਸਦੀ ਹੈ ਕਿ ਹਲਟੀ ਹੁੰਦੀ ਸੀ, ਪਾਣੀ ਭਰਨ ਜਾਂਦੀਆਂ ਹੁੰਦੀਆਂ ਸੀ ਆਪਣੀ ਹਿੰਦੂਆਂ ਦੀਆਂ ਕੁੜੀਆਂ ਨਾਲ। ਉਹ ਤੱਲਾ ਸੀ। ਹਾਂ ਐਂ ਸਮਝਾ ਦੱਸ ਬਾਈ ਨੂੰ। ਉਹ ਤੱਲਾ ਸੀ ਨੇੜੇ। ਉਹ ਮਿੱਠਾ ਪਾਣੀ ਸੀ ਤੇ ਗਹਿਰੀ ਸੀ ਦੂਰ। ਤੇ ਮਰੱਬੇ ਸੀ ਸਾਡੇ 5-7 ਸੱਤਾਂ ਦੇ ਭਾਈਆਂ ਦੇ। ਤੇ ਉਹ ਗਹਿਰੀ ਦੇ ਵਿੱਚੋਂ ਤਾਂ ਇੱਕ ਮੀਂਹ ਪੈ ਜਾਂਦਾ ਤੇ ਬੱਤ ਆਈ ਤੇ ਉਹਨਾਂ ਨੇ ਚਣੇ ਸਿੱਟਤੇ। ਉਹ ਇੱਕ ਚਣੇ ਐਡੇ ਐਡੇ ਹੋ ਗਏ, ਐਡੇ ਐਡੇ ਹੋ ਗਏ। ਇੱਕ ਮੀਂਹ ਫੇਰ ਪੈ ਜਾਂਦਾ, ਇੱਕ ਫੇਰ ਪੈ ਜਾਂਦਾ। ਨੀ ਚੱਲੋ ਨੀ ਗਹਿਰੀ ਚੱਲੀਏ, ਨੀ ਹੋਲਾ ਖਾ ਕੇ ਆਈਏ, ਨੀ ਆਪਾਂ ਛੋਲੂਏ ਵਾਸਤੇ ਬੂਟੇ ਲੈ ਕੇ ਆਈਏ। ਅਸੀਂ ਇੱਕੋ ਜਿਹੀਆਂ ਸਾਰੀਆਂ ਵਗ ਜਾਂਦੀਆਂ। ਬਾਟ ਸੀ ਬਾਵਾ ਦੂਰ। ਹਿੰਦੂਆਂ ਦੀਆਂ ਕੁੜੀਆਂ ਆਪਣੀ ਹਿੰਦੂ ਹੀ ਕਹਿੰਦੇ, ਸਿੱਖ ਨਹੀਂ। ਸੀ ਤੋਂ ਤੇ ਮੁਖਤਿਆਰੋ 20 ਸੇਰੀਆਂ ਧੀਆਂ ਦੀਆਂ। ਉਹ ਸਾਡਾ ਵਿਹੜਾ ਸੀ, ਉਹਨਾਂ ਦੇ ਕੋਠੇ ਦੀ ਛੱਤ ਸੀ। ਅੱਛਾ ਛੱਤ ਤੇ ਬਹਿ ਕੇ ਗੱਲਾਂ ਬਾਤਾਂ ਕਰਦੇ। ਠੀਕ ਉਹ ਜਦੋਂ ਝੀਰਾਂ ਵਾਲੀ ਤੇ ਫਿਰ ਉਹ ਰੋੜੀ ਢੰਡਾਲਾ ਕਿੰਨੇ ਪਿੰਡ ਸੀਗੇ। ਸਨਾਮ ਵੀ ਜਾਂਦੇ ਸੀ ਨਾ ਪੁੱਛੇ? ਹੈਂ ਸਨਾਮ ਵੀ ਹੈਗਾ ਸੀ ਮਾਂ ਕੋ ਦਰਬਾਰ ਮੇਲੀ ਕੋ ਲੱਗਦੀ ਸੀ ਸਨਾਮ? ਹਾਂ ਅੱਛਾ ਬੁੜੀਆਂ ਦੀ। ਓਏ ਹੋਏ ਪਹਿਲਾਂ ਤਾਂ ਲੱਗਦੀ ਬੰਦਿਆਂ ਦਾ ਮੇਲਾ ਹਾਂ ਹੈ 8 ਦਿਨ। ਫਿਰ 8ਵੇਂ ਦਿਨ ਬੰਦਾ ਕੋਈ ਨਾ ਰਹਿੰਦਾ, ਪਾਰੇ ਲੱਗ ਜਾਂਦੇ। ਫਿਰ ਜਨਾਨੀਆਂ ਦਾ, ਫਿਰ ਜਨਾਨੀਆਂ ਜਾਂਦੀਆਂ ਮੰਨਤਾਂ ਮੰਨ ਕੇ, ਜਿਹੜੀਆਂ ਮੰਨੀਆਂ ਹੁੰਦੀਆਂ ਉਹ ਦਿੰਦੀਆਂ ਡੱਬੇ ਮਠਿਆਈ ਦੇ। ਕੋਈ ਟੋਕਰੀ, ਕੋਈ ਮਠਿਆਈ, ਕੋਈ ਡੱਬਾ, ਕੋਈ ਉਹ ਸਾਰੇ। ਉਹ ਸਨਾਮ ਵਾਲੇ ਪੀਰ ਦੇ ਨਾਂ ਦਾ ਕੋਈ ਪਤਾ ਅੰਮਾ? ਸੁਨਾਮ ਵਾਲਾ ਪੀਰ ਮੇਲਾ ਲੱਗਦਾ ਸੀ। ਉਹੀ ਸੁਣਾ ਰਹੀ ਹੈ ਨਾ। ਵੇ ਕੋਈ ਨਹੀਂ, ਕਿਰਾਇਆ ਕਿਹੜਾ ਸੀ? 22 ਚੱਕ ਤੋਂ ਤਾਂ ਨੇੜੇ ਸੀ। ਸਨਾਮ। ਹਾਂ ਅੱਛਾ ਨਾਲੇ ਕਹਿੰਦੇ ਧੇਲਾ ਦਿੰਦੇ ਸੀ ਗੱਡੀ ਤੇ ਬਹਿ ਕੇ ਜਾਣਾ, ਧੇਲਾ ਇੱਕ ਦੋ ਪੈਸਾ ਧੇਲੇ, ਪੈਸਾ ਪੈਸਾ ਹੋਏ। ਉਹ ਤਾਂ ਅੰਨਾ ਦਵਾਨੀ ਹਾਂ ਮਾਸੀ ਮਾਸੀ ਮੇਰਾ ਤਾਏ ਦੀ ਘਰੇ ਸੀ ਜਿਹੜੀ। ਆਹੋ ਹੈਂ, ਉਹ ਭਾਵੇਂ 20 ਕੋ ਤੋਂ ਆਉਂਦੀ, ਹਾਂ। ਉਹਨੇ ਇੱਕ ਦਵਾਨੀ ਕੱਢ ਕੇ ਦੇਣੀ ਵੀ ਭਾਈ ਮੈਂ ਸਨਾਮ ਤੋਂ ਚੜੀ ਆ। ਉਹਨੇ ਇੱਕ ਦਵਾਨੀ ਦੇ ਕੇ ਹਲਾ ਚੱਲ ਮਾਈ ਲੰਘ ਜਾ। ਦਵਾਈ ਤੋਂ ਬਾਅਦ ਦਿੰਦੀ ਨਹੀਂ ਸੀ ਆ ਉਹ। ਹਾਂ ਤੇ ਸੁਨਾਮ ਸੀ ਉਹਦਾ ਨਾਮ, ਸੁਨਾਮ। ਸ਼ਹਿਰ ਸਨਾਮ ਸ਼ਹਿਰ ਹੈ। ਹਾਂ ਸ਼ਹਿਰ
ਸ਼ਹਿਰ ਹੈ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਸੀਗੀ ਜੀ ਬਲਵਾਲ ਹਾਦੀਪੁਰੇ ਵਿੱਚ। ਅੰਮਾ ਜੀ ਹੁਣਾਂ ਨਾਲ ਗੱਲਬਾਤ ਹੋਈ। ਉਮਰ ਦਾ ਤਕਾਜ਼ਾ ਜੀ ਤਕਰੀਬਨ 95 ਸਾਲ ਉਮਰ ਦੱਸਦੇ ਆ, ਤੇ 95 ਸਾਲ ਦੀ ਉਮਰ ਦੇ ਵਿੱਚ ਫਿਰ ਵੀ ਯਾਦ ਕਰਾਇਆ ਥੋੜ੍ਹੀ ਬਹੁਤੀਆਂ ਗੱਲਾਂ ਜਿਹੜੀਆਂ ਨਾ ਉਹ ਪਿਛਲੀਆਂ, ਉਹ ਫਿਲਮ ਚੱਲਣ ਲੱਗ ਪਈ ਸੀ। ਠੀਕ ਹੈ ਜੀ। ਤੇ ਮੈਂ ਸੋਚਣ ਵਾਲੀ ਗੱਲ ਆ ਕਿ ਇਸ ਉਮਰ ਦੇ ਹਿੱਸੇ ਵਿੱਚ ਵੀ ਉਹ ਗੱਲਾਂ ਬਾਤਾਂ ਉਹ ਰਿਪੀਟ ਹੋ ਰਹੀਆਂ ਆ। ਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਸ ਮਿੱਟੀ ਦੇ ਨਾਲ, ਉਸ ਜੰਮਣ ਭੋ ਦੇ ਨਾਲ ਕਿੰਨਾ ਪਿਆਰ ਸੀਗਾ। ਤੇ ਅੱਜ ਵੀ ਯਾਦ ਕਰਦੇ ਆ, ਅੱਜ ਵੀ ਦਿਲ ਕਰਦਾ ਵੀ ਉੜ ਕੇ ਚੱਲ ਜਾਈਏ, ਜਾ ਕੇ ਦੇਖਿਆ ਹੀ। ਤੇ ਸਾਡੀ ਕੋਸ਼ਿਸ਼ ਇਹੀ ਹੈ ਜੀ ਕਿ ਅਸੀਂ ਪੁਰਾਣੀਆਂ ਵੀਡੀਓ ਆਪਣਾ ਇਸੇ ਕਰਕੇ ਬਣਾ ਕੇ YouTube ਤੇ ਅਪਲੋਡ ਕਰੀ ਦੀਆਂ ਕਿ ਇੱਕ ਟਾਈਮ ਆਏਗਾ ਕਿ ਲੋਕ ਇਹਨਾਂ ਬਜ਼ੁਰਗਾਂ ਨੂੰ, ਜਿੱਦਾਂ ਹੁਣ ਅਸੀਂ ਕਹਿ ਦਿੰਦੇ ਨਾ ਕਿ ਯਾਰ ਇਹ ਕੰਮ 10 ਸਾਲ ਪਹਿਲੇ ਸ਼ੁਰੂ ਹੋਣਾ ਚਾਹੀਦਾ ਸੀ, ਤਾਂ ਬਹੁਤ ਸਾਰੇ ਬਜ਼ੁਰਗ ਜਿਹੜੇ ਆ ਨਾ ਉਹ ਅਸੀਂ ਹੋਰ ਮਤਲਬ ਰਿਕਾਰਡ ਇੱਕ ਜਮ੍ਹਾਂ ਕਰ ਸਕਦੇ ਸੀਗੇ। ਤੇ ਇਹ ਅਗਰ 10 ਸਾਲ ਹੋਰ ਗੁਜ਼ਰ ਗਏ ਤਾਂ ਫਿਰ ਇੱਕ ਹਸਰਤ ਰਹਿ ਜਾਣੀ ਆ। ਤੇ ਇਸ ਚੀਜ਼ ਨੂੰ ਅਸੀਂ ਇੱਕ ਹਿਸਟਰੀ ਦੀ ਸ਼ਕਲ ਦੇ ਰਹੇ ਹਾਂ, YouTube ਵੀਡੀਓ ਦੀ ਸ਼ਕਲ ਦੇ ਰਾਹੀਂ ਅਸੀਂ ਇਹਨਾਂ ਨੂੰ ਅਪਲੋਡ ਕਰਕੇ, ਕਿ ਤਾਂ ਕਿ ਆਉਣ ਵਾਲੀ ਨਸਲ ਨੂੰ ਕਮ ਸੇ ਕਮ ਇਹ ਪਤਾ ਲੱਗੇ ਕਿ ਅਸੀਂ ਉੱਥੇ ਚੜ੍ਹਦੇ ਪੰਜਾਬ ਜਦੋਂ ਇਕੱਠੇ ਰਹਿੰਦੇ ਹੁੰਦੇ ਸੀ, ਸਾਡਾ ਉਦੋਂ ਵਸੇਵ ਕਿੱਦਾਂ ਦਾ ਸੀਗਾ। ਇੰਨਾ ਪਿਆਰ ਸੀ ਇਹਨਾਂ ਨੇ, ਆਪਣੀ ਬੱਚੀ ਦਾ ਨਾਂ, ਇਹਨਾਂ ਦੀ ਭੈਣ ਦਾ ਨਾਂ ਸੀਤੋ ਰੱਖਿਆ ਸੀ। ਹਾਂ ਬਿਲਕੁਲ ਜੀ, ਉਹ ਨਾਂ ਵੀ ਰਲਦੇ ਮਿਲਦੇ ਰੱਖਦੇ ਸੀ, ਇੰਨਾ ਪਿਆਰ ਸੀ। ਤੇ ਹੁਣ ਪਾਕਿਸਤਾਨ ਦੀ ਨਸਲ ਨੂੰ ਵੀ ਇਹ ਪਤਾ ਲੱਗਣਾ ਚਾਹੀਦਾ ਕਿ ਇਹ ਪਾਕਿਸਤਾਨ ਜਿਹੜਾ ਬਣਿਆ, ਇਹਦੇ ਲਈ ਕੀ ਕੁਰਬਾਨ ਕਰਨਾ ਪਿਆ, ਕਿਹੜੀ ਕਿਹੜੀ ਚੀਜ਼ ਦੀ ਕੁਰਬਾਨੀ ਦੇ ਕੇ ਆਪਣੇ ਘਰੇ ਭਰੇ ਹੋਏ ਘਰ ਛੱਡ ਕੇ ਇਸ ਤਰ੍ਹਾਂ, ਮਤਲਬ ਕਈ ਜੀ ਤਾਂ ਇੱਦਾਂ ਵੀ ਹੋਏ ਆ ਵੀ ਪੂਰੇ ਸਾਲ ਆਪਣੇ ਘਰਾਂ 'ਚ ਵੀ ਨਹੀਂ ਪਹੁੰਚੇ, ਰਾਹ ਦੇ ਵਿੱਚ ਵੀ ਵਿਚਾਰੇ ਸ਼ਹੀਦ ਹੋ ਗਏ, ਮਰ ਗਏ, ਕੋਈ ਵਬਾਈ ਮਰਜ਼ਾਂ ਦੇ ਸ਼ਿਕਾਰ ਹੋ ਗਏ। ਇਨਸ਼ਾਅੱਲਾ ਜੀ, ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਫਿਰ ਕਿਸੇ ਹੋਰ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ। ਰੱਬ ਰਾਖਾ।